ਹਾਈ ਕੋਰਟ ਦੇ ਵੱਲ ਚੱਲਦੇ ਹਾਂ ਸ਼ਰਮਾ ਜੀ। ਹਾਈ ਕੋਰਟ ਦੇ ਵਿੱਚੋਂ ਝਾੜਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ ਤੇ ਇੱਕ ਵਾਰ ਫੇਰ ਤਲਖ ਟਿੱਪਣੀ ਕੀਤੀ ਹੈ। ਲੰਘੇ ਦਿਨੀ ਆਪਾਂ ਚਰਚਾ ਕੀਤੀ ਸੀਗੀ ਕਿ ਡੀਜੀਪੀ ਨੂੰ ਪੇਸ਼ ਹੋਣਾ ਪਿਆ ਸੀ ਇੱਕ ਮਾਮਲੇ ਦੇ ਵਿੱਚ, ਤੇ ਹੁਣ ਫਿਰ ਹਾਈ ਕੋਰਟ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਦੇ ਨਾਲ ਮਿਲੀ ਹੋਈ ਆ। ਹੁਣ ਤੁਹਾਡੇ ਵਰਗਾ ਮਾਤੜ ਜਾਂ ਮੇਰੇ ਵਰਗਾ ਬੰਦਾ ਕਹਿ ਦੇ ਤਾਂ ਉਹਨੂੰ ਦੋ ਚੀਜ਼ਾਂ ਹੀ ਸਾਹਮਣਾ ਕਰਨਾ ਪੈਂਦਾ, ਜਾਂ ਤਾਂ ਡੈਫੀਮੇਸ਼ਨ ਜੇ ਕੋਈ ਥੋੜ੍ਹਾ ਜਿਹਾ ਜ਼ਿਆਦਾ ਰੁਤਬੇਦਾਰ ਹੈ, ਤੇ ਜਾਂ ਫਿਰ ਤੱਥ ਨੇ ਤੜਕੇ ਆ ਕੇ ਪੁਲਿਸ ਚੱਕ ਹੀ ਲੈਂਦੇ। ਤੁਹਾਨੂੰ ਪਤਾ ਇੱਥੇ ਤਾਂ ਵਿਧਾਇਕ ਵੀ ਨਹੀਂ ਛੱਡੇ ਗਏ। ਆਪਣੀ ਤੇ ਤੁਹਾਡੀ ਤੇ ਕੀ ਪੁਲਿਸ ਦੇ ਸਾਹਮਣੇ ਕਿੰਨੀ ਕੁ ਆਪਾਂ ਹੈਸੀਅਤ ਰੱਖਦੇ ਹਾਂ ਜੀ। ਪ੍ਰਵੀਨ ਜੀ, ਕੱਲ ਪੰਜਾਬ ਦੇ ਗ੍ਰਹਿ ਸਕੱਤਰ ਤੇ ਪੰਜਾਬ ਦੇ ਪੁਲਿਸ ਮੁਖੀ ਜੀ, ਡੀਜੀਪੀ ਤੇ ਮਤਲਬ ਕਿ ਗ੍ਰਹਿ ਸਕੱਤਰ ਨੂੰ ਦੋਵਾਂ ਨੂੰ ਕੱਲ ਝਾੜਾਂ ਪਈਆਂ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਜੀ। ਜਾਂ ਇਹ ਕਹਿ ਲਓ ਕਿ ਉਹਨਾਂ ਦੀ ਮੌਜੂਦਗੀ ਦੇ ਵਿੱਚ ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਕਟਹਿਰੇ 'ਚ ਖੜਾ ਕੀਤਾ ਪੰਜਾਬ ਹਰਿਆਣਾ ਹਾਈ ਕੋਰਟ ਨੇ। ਠੀਕ ਹੈ ਜੀ। ਮਾਮਲਾ ਹੈਗਾ 2020 ਦਾ। 2020 ਦੇ ਵਿੱਚ ਇੱਕ ਤਸਕਰ ਦੇ ਨਾਂ ਦੇ ਉੱਤੇ ਇੱਕ ਵਿਅਕਤੀ ਫੜਿਆ ਪੁਲਿਸ ਨੇ। ਉਹ ਬੰਦਾ ਕਹਿੰਦਾ ਜੀ, ਉਹਨੇ ਅਪੀਲ ਲਾਈ ਆ ਕਿ ਜਨਾਬ ਮੇਰੇ ਮਾਮਲੇ ਦੇ ਵਿੱਚ ਪੁਲਿਸ ਨੇ ਚਲਾਨ ਵੀ ਪੇਸ਼ ਕਰਤਾ। 2020 ਦਾ ਕੇਸ ਹੈ ਤੇ ਅਜੇ ਤੱਕ ਗਵਾਹ ਨਹੀਂ ਭੁਗਤਦੇ, ਤੇ ਗਵਾਹ ਨਹੀਂ ਭੁਗਤਦੇ ਤਾਂ ਫਿਰ ਮੇਰਾ ਕੀ ਕਸੂਰ ਆ? ਮੇਰੀ ਜ਼ਮਾਨਤ ਵਾਲੀ ਅਰਜ਼ੀ ਤੇ ਚਰਚਾ ਹੋਵੇ, ਮੈਨੂੰ ਕਾਨੂੰਨੀ ਅਧਿਕਾਰ ਤਾਂ ਹੈਗੇ ਆ। ਤੇ ਉਹ ਕਹਿੰਦਾ ਇਸ ਸਥਿਤੀ 'ਚ ਉਹਨੇ ਪਰਚੀ ਐਪਲੀਕੇਸ਼ਨ ਲਾਈ ਤੇ ਉਹਦੇ 'ਤੇ ਜਦੋਂ ਸੁਣਵਾਈ ਹੋਈ ਤੇ ਫਿਰ ਪੰਜਾਬ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਜਿਹੜੇ ਇਸ ਮਾਮਲੇ ਨੂੰ ਦੇਖ ਰਹੇ ਸੀ, ਉਹਨਾਂ ਨੇ ਡੀਜੀਪੀ ਔਰ ਗ੍ਰਹਿ ਸਕੱਤਰ ਦੀ ਮੌਜੂਦਗੀ 'ਚ ਪੁੱਛਿਆ ਕਿ ਭਾਈ ਦੱਸੋ ਇਹਦਾ ਕੀ ਮਤਲਬ ਸਮਝਿਆ ਜਾਵੇ। ਕਹਿੰਦੇ ਕਿ ਪੰਜਾਬ ਦੇ ਅੰਦਰ ਪੰਜਾਬ ਸਰਕਾਰ ਫੇਲ ਆ ਨਸ਼ੇ ਦੇ ਮਾਮਲੇ 'ਚ ਕਾਰਵਾਈ 'ਚ। ਪੰਜਾਬ ਪੁਲਿਸ ਕੁਛ ਕਰ ਨਹੀਂ ਰਹੀ ਜੀ। ਤੇ ਆ ਮਾਮਲਾ ਮੇਰੇ ਸਾਹਮਣੇ ਖੜਾ ਕਿ ਇਸ ਮਾਮਲੇ ਦੇ ਵਿੱਚ 20 ਗਵਾਹ ਸੀ। ਠੀਕ ਹੈ ਪ੍ਰਵੀਨ ਜੀ, 2020 ਦੇ ਇਸ ਮਾਮਲੇ ਦੇ ਵਿੱਚ 20 ਗਵਾਹ ਸੀ, ਅਜੇ ਤੱਕ ਇੱਕ ਭੁਗਤਿਆ। 19 ਨਹੀਂ ਭੁਗਤੇ ਤੇ 19 ਪਤਾ ਵੀ ਕੌਣ ਨੇ? ਅੱਛਾ, ਪੁਲਿਸ ਵਾਲੇ ਜੀ। 19 ਦੇ 19 ਗਵਾਹ ਪੁਲਿਸ ਮੁਲਾਜ਼ਮ ਨੇ ਤੇ ਉਹ ਭੁਗਤੇ ਨਹੀਂ। ਤਾਂ ਕਹਿੰਦੇ ਇਹਦਾ ਮਤਲਬ ਤਾਂ ਇਹੀ ਸਮਝੀਏ ਨਾ ਕਿ ਤੁਸੀਂ ਤਸਕਰਾਂ ਨਾਲ ਮਿਲੇ ਹੋਏ ਹੋ, ਕਿਹਨੂੰ ਫਸਾ ਕੇ ਰੱਖਣਾ, ਕਿਹਨੂੰ ਬਚਾਉਣਾ, ਕਿਹਦੇ ਪਰ ਕੀ ਕਰਨਾ। ਕਹਿੰਦੇ ਇਹਦਾ ਮਤਲਬ ਪੰਜਾਬ ਦੇ ਵਿੱਚ ਨਸ਼ੇ ਦੀ ਜੋ ਸਥਿਤੀ ਆ ਉਹਦੇ ਲਈ ਪੁਲਿਸ ਜ਼ਿੰਮੇਵਾਰ ਆ। ਸੋ ਸਿੱਧੇ ਰੂਪ 'ਚ ਉਹਨੇ ਪੁਲਿਸ ਦੇ ਉੱਤੇ ਸਵਾਲ ਖੜਾ ਕੀਤਾ ਕਿ ਤੁਸੀਂ ਤਸਕਰਾਂ ਨਾਲ ਮਿਲ ਕੇ ਕੰਮ ਕਰ ਰਹੇ ਹੋ। ਪੰਜਾਬ ਸਰਕਾਰ ਦੀ ਨਾਕਾਮੀ ਆ, ਪੰਜਾਬ ਸਰਕਾਰ ਦੀ ਫੇਲੀਅਰ ਆ ਤੇ ਪੁਲਿਸ ਮੈਨੂੰ ਕੁਝ ਕਰਦੀ ਦਿਖਦੀ ਨਹੀਂ। ਤੇ ਇਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਨੇ ਤੇ ਪੰਜਾਬ ਦੇ ਗ੍ਰਹਿ ਸਕੱਤਰ ਨੇ ਮਾਫੀ ਮੰਗੀ ਹਾਈ ਕੋਰਟ 'ਚ। ਅੱਛਾ। ਤੇ ਮਾਫੀ ਮੰਗਣ ਤੋਂ ਬਾਅਦ ਜਦੋਂ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿ ਨਹੀਂ ਜੀ ਅਸੀਂ ਐਕਸ਼ਨ ਲਵਾਂਗੇ, ਅਸੀਂ ਕਾਰਵਾਈ ਕਰ ਰਹੇ ਹਾਂ, ਉਹ ਕਹਿੰਦੇ ਮੈਨੂੰ ਭਰੋਸਾ ਨਹੀਂ ਚਾਹੀਦਾ, ਮੈਨੂੰ ਕਾਰਵਾਈ ਚਾਹੀਦੀ ਆ। ਅੱਛਾ ਜੀ। ਮੈਨੂੰ ਲਿਖਤੀ ਤੱਥ ਲਿਆਓ ਕਿ ਤੁਸੀਂ ਹੁਣ ਤੱਕ ਕਿਹੜੇ ਤਸਕਰ ਫੜ ਲਏ। ਤੇ ਹੁਣ ਪ੍ਰਵੀਨ ਜੀ ਮੈਨੂੰ ਲੱਗਦਾ ਕਿ ਜਦੋਂ ਇਹ ਫਾਈਲਾਂ ਲੈ ਕੇ ਜਾਣਗੇ, ਕਿਉਂਕਿ ਟਾਰਗੇਟ ਤਾਂ ਦਿੱਤੇ ਹੋਏ ਨੇ ਪੁਲਿਸ ਨੂੰ ਕਿ ਹਰ ਮਹੀਨੇ ਇੰਨੇ ਪਰਚੇ, ਹਰ ਮਹੀਨੇ ਇੱਕ ਪ੍ਰੈਸ ਕਾਨਫਰੰਸ, ਤੇ ਉਹ ਕਹਿੰਦੇ ਜਦੋਂ ਤੱਥ ਲੈ ਕੇ ਜਾਣਗੇ ਤਾਂ ਮਾਣਯੋਗ ਅਦਾਲਤ ਨੇ ਉਹਨਾਂ ਫਾਈਲਾਂ ਦਾ ਵਜਨ ਵੀ ਤੋਲਣਾ ਕਿ ਕਿੰਨੇ ਕਿੰਨੇ ਗ੍ਰਾਮ ਵਾਲੀਆਂ ਨੇ ਤੇ ਕਿੰਨੇ ਕਿੰਨੇ ਕੁਆਂਟਲ ਵਾਲੀਆਂ ਨੇ। ਕਿ ਕਿਤੇ 10 ਗ੍ਰਾਮ 20 ਗ੍ਰਾਮ 30 ਗ੍ਰਾਮ ਵਾਲੀ ਤਾਂ ਨਹੀਂ ਕੋਈ ਕੁਆਂਟਲ ਵਾਲਾ ਫੜਿਆ ਜੀ। ਸੋ ਇਸ ਮਾਮਲੇ ਦੇ ਵਿੱਚ ਹੁਣ ਪੰਜਾਬ ਸਰਕਾਰ ਨੂੰ, ਪੰਜਾਬ ਪੁਲਿਸ ਨੂੰ ਸਖਤ ਤਾੜਨਾ ਕੀਤੀ ਗਈ ਆ ਕਿ ਸਾਨੂੰ ਤੱਥਾਂ ਦੇ ਆਧਾਰ ਤੇ ਦੱਸਿਆ ਵੀ ਜਾਵੇ ਤੁਸੀਂ ਕੀਤਾ ਕੀ ਆ, ਤੇ ਇਸ ਤੋਂ ਬਾਅਦ ਸਾਨੂੰ ਐਕਸ਼ਨ ਦੇ ਰੂਪ 'ਚ ਨਜ਼ਰ ਆਉਣਾ ਚਾਹੀਦਾ। ਤੇ ਹੁਣ ਡੀਜੀਪੀ ਜੀ ਕਹਿੰਦੇ ਫਿਰ ਰਹੇ ਨੇ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਜਿਹੜੀ ਵੀ ਧਿਰ ਹੋਊਗੀ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ। ਤੇ ਇੱਧਰ 1.5 ਸਾਲ ਦਾ ਮਸਲਾ ਨਹੀਂਗਾ, ਪਹਿਲੀਆਂ ਸਰਕਾਰਾਂ ਦੇ ਵੀ ਤਾਂ ਇਹੀ ਕਰ ਰਹੇ ਸੀ ਨਾ। ਸੋ ਇਸ ਲਈ ਇਸ ਸਥਿਤੀ ਤੱਕ ਪੰਜਾਬ ਨੂੰ ਪਹੁੰਚਾਉਣ 'ਚ ਪਹਿਲਿਆਂ ਦੀ ਭੂਮਿਕਾ ਤੇ ਅੱਜ ਵਾਲੀ ਸਰਕਾਰ ਦਾ ਵੀ ਚੁੱਪ ਵੱਟਣਾ ਇਹ ਵੱਡਾ ਸਵਾਲ ਪੈਦਾ ਕਰਦਾ ਕਿ ਨਸ਼ਾ ਤਸਕਰਾਂ ਨਾਲ ਪੁਲਿਸ ਮਿਲੀ ਹੋਈ ਆ, ਸਰਕਾਰ ਮਿਲੀ ਹੋਈ ਆ ਜਾਂ ਸਿਆਸਤਦਾਨ ਮਿਲੇ ਹੋਏ ਆ।